70s ਦੇ ਦੌਰ ਦੇ ਲੇਟ 60s 70s ਦੌਰ ਦੇ ਜਿਹੜੇ ਅਮਰੀਕਨ ਸੀ, ਜੇ ਤੁਸੀਂ ਉਸ ਪੀਰੀਅਡ ਦਾ ਦੇਖੋ ਤੇ ਦੁਨੀਆ 'ਚ ਉਹ ਇੱਕ ਹਿਊਮਿਲੇਸ਼ਨ ਦੇ ਵਿੱਚ ਜੀਏ ਕਿ ਵੀ ਇੰਨੀ ਸੁਪਰ ਪਾਵਰ ਜਿਹਨੇ ਐਟਮ ਬੰਬ ਬਣਾ ਲਿਆ ਸੀ, ਜਾਪਾਨ ਦੇ ਖਿਲਾਫ ਵਰਤਿਆ ਵੀ, ਕਿ ਉਸ ਦਾ ਨੱਕ ਉਹਨਾਂ ਜ਼ਮੀਨ ਦੇ ਉੱਤੇ ਉਹਨਾਂ ਵਿਤਨਾਮੀਆਂ ਨੇ ਰਗੜਿਆ ਜਿਨ੍ਹਾਂ ਦੇ ਕੋਲ ਪੈਰਾਂ 'ਚ ਜੁੱਤੀ ਨਹੀਂ ਸੀ ਪਾਉਣ ਨੂੰ, ਬਿਲਕੁਲ ਡੰਡਿਆਂ ਦੇ ਨਾਲ ਲੜਨ ਵਾਲਾ ਕੰਮ ਸੀ। ਔਰ ਇਹਨਾਂ ਨੇ ਵਿਤਨਾਮ ਦੀ ਕਾਰਪੇਟ ਬੰਬਿੰਗ ਕੀਤੀ। ਅਮਰੀਕਾ ਨੂੰ ਇਸ ਹਿਊਮਿਲੇਸ਼ਨ 'ਚ ਪਾਉਣ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਵੀ ਉਹੀ ਐਰੋਗੈਂਸ ਆਈ ਜਿਹੜੀਆਂ ਬਾਦਸ਼ਾਹਤਾਂ ਦੀ ਆਉਂਦੀ ਹੈ, ਐਮਪਾਇਰ ਦੀ ਆਉਂਦੀ ਹੈ। ਉਹ ਪੋਲੈਂਡ 'ਚ ਜਾ ਵੜੇ, ਚੈਕੋਸਲੋਵਾਕੀਆ 'ਚ ਜਾ ਵੜੇ, ਹੰਗਰੀ 'ਚ ਜਾ ਵੜੇ ਔਰ ਫਿਰ 1979 'ਚ ਅਫਗਾਨਿਸਤਾਨ 'ਚ ਜਾ ਵੜੇ। ਦੁਨੀਆ ਭਰ 'ਚੋਂ ਜਿਹੜੇ ਇਸਲਾਮਿਕ ਜਿਹਾਦ 'ਚ ਯਕੀਨ ਰੱਖਣ ਵਾਲੇ ਮੁਸਲਮਾਨ ਨੇ ਉਹ ਆਉਂਦੇ ਨੇ ਔਰ ਉਹ ਕਮਿਊਨਿਜ਼ਮ ਦੇ ਖਿਲਾਫ ਵਾਰ ਜਿਹੜੀ ਆ ਹੋਲੀ ਵਾਰ ਬਣ ਜਾਂਦੀ ਹੈ। ਔਰ ਇਹ ਆਲਮੋਸਟ 1979 ਤੋਂ ਲੈ ਕੇ 79 ਤੋਂ 1999 ਤੱਕ ਚੱਲਦੀ ਹੈ, ਜਦੋਂ ਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੋ ਜਾਂਦਾ। ਅਸੀਂ ਦੇਖਦੇ ਹਾਂ ਅਗਲੇ 2 ਸਾਲਾਂ 'ਚ ਉਹਦੇ 15 ਟੁਕੜੇ ਵੀ ਹੋ ਜਾਂਦੇ ਨੇ, ਇਕਨੋਮੀ ਦਾ ਵੀ ਬੇੜਾ ਗਰਕ ਹੋ ਜਾਂਦਾ ਹੈ ਔਰ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰ। 9/11 ਤੋਂ ਬਾਅਦ ਅਫਗਾਨਿਸਤਾਨ ਬੇਸ਼ੱਕ ਤਾਲਿਬਾਨ ਦਾ ਕੋਈ ਰੋਲ ਨਹੀਂ ਸੀ, ਜਿਹੜੇ ਇੱਥੇ ਦਹਿਸ਼ਤਗਰਦ ਆਏ ਉਹਨਾਂ ਦਾ ਇੰਨਾ ਹੀ ਕਸੂਰ ਸੀ ਕਿ ਜਿਸ ਉਸਾਮਾ ਨੂੰ ਅਮਰੀਕਾ ਨੇ ਕਦੇ ਹੋਸਟ ਕੀਤਾ ਸੀ ਉਸ ਜਿਹਾਦੀ ਵਾਰ ਦੇ ਵੇਲੇ ਅਗੇਂਸਟ ਸੋਵੀਅਤ ਯੂਨੀਅਨ, ਉਹਨਾਂ ਨੇ ਆਪਣੀ ਅਫਗਾਨ ਟ੍ਰੈਡੀਸ਼ਨ ਦੇ ਥੱਲੇ ਕਿ ਪ੍ਰਾਹੁਣਿਆਂ ਨੂੰ ਕਦੇ ਬਾਹਰ ਨਹੀਂ ਕੱਢਿਆ ਜਾਂਦਾ, ਉਹਨੂੰ ਡਿਫੈਂਡ ਕੀਤਾ ਜਾਂਦਾ, ਉਹਨੂੰ ਰੱਖਿਆ ਹੋਇਆ ਸੀ। ਔਰ ਇਹੀ ਉਹ ਪਨਾਹਗਾਹ ਸੀ ਅਫਗਾਨਿਸਤਾਨ, ਕਿਉਂਕਿ ਲੈਂਡਸਕੇਪ ਵੀ ਸੂਟ ਕਰਦਾ ਸੀ। ਔਰ ਇਹ ਧਮਾਕੇ ਅਲ-ਕਾਇਦਾ ਦੇ ਖਾਤੇ 'ਚ ਪਏ। 2003 ਦੇ ਵਿੱਚ ਅਮਰੀਕਾ ਦਾ ਇਰਾਕ ਦੇ ਉੱਤੇ ਧਾਵਾ ਔਰ ਉਹਦੇ ਲਈ ਬਿਲਕੁਲ ਝੂਠੀ ਜਿਹੜੀ ਹਾਈਪੋਥਸਿਸ ਦਿੱਤੀ ਗਈ ਔਰ ਉਸ ਵੇਲੇ ਜੂਨੀਅਰ ਬੁਸ਼ ਦੇ ਸੈਕਟਰੀ ਆਫ ਸਟੇਟ ਜਨਰਲ ਪਾਵਲ ਜਿਹੜੇ ਅਫਰੀਕਨ ਅਮਰੀਕਨ ਸੀ ਔਰ ਬੜਾ ਡਿਸਟਿੰਗੁਇਸ਼ਡ ਹੈ, ਉਹਦੇ ਤੋਂ ਵੀ ਝੂਠ ਬੁਲਾਇਆ ਗਿਆ ਸੈਕਟਰੀ ਆਫ ਸਟੇਟ ਤੋਂ। ਔਰ ਉਹ ਸੀ ਕਿ ਇਰਾਕ ਦੇ ਕੋਲ, ਇਰਾਕ ਅੰਡਰ ਸਦਾਮ ਹੁਸੈਨ, ਉਹਦੇ ਕੋਲ ਜਿਹੜੇ ਨੇ ਵੈਪਨਸ ਆਫ ਮਾਸ ਡਿਸਟਰਕਸ਼ਨ। ਔਰ ਅਮਰੀਕਾ ਨੇ ਇਹ ਸਾਰੀ ਝੂਠੀ ਜਿਹੜੀ ਉਹ ਫਰਜ਼ੀ ਐਵੀਡੈਂਸ ਕ੍ਰੀਏਟ ਕੀਤੀ ਸੀ ਡੋਨਾਲਡ ਨੇ ਔਰ ਇਹਨੂੰ ਜਸਟੀਫਾਈ ਕਰਨ ਲਈ ਅਮਰੀਕਨਾਂ ਸਾਹਮਣੇ ਬਾਅਦ ਦੇ ਵਿੱਚ ਉਹ ਝੂਠ ਵੀ ਫੜਿਆ ਗਿਆ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2001 ਵਿੱਚ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲਾ ਅਤੇ ਫਿਰ 2003 ਵਿੱਚ ਅਮਰੀਕਾ ਵੱਲੋਂ ਈਰਾਨ ਦੇ ਖਿਲਾਫ ਜੰਗ, ਇਹ ਅਮਰੀਕਾ ਲਈ ਬਹੁਤ ਮਾਰੂ ਸਾਬਤ ਹੋਏ ਹਨ। ਸੋ ਜੂਨੀਅਰ ਬੁਸ਼ ਦੇ ਪ੍ਰੈਜ਼ੀਡੈਂਟ ਹੁੰਦਿਆਂ ਉਸਦੇ ਡਿਫੈਂਸ ਮਿਨਿਸਟਰ ਡੋਨਾਲਡ ਰਮਜ਼ਫੈਲਡ ਵੱਲੋਂ ਅਮਰੀਕਾ ਨੂੰ ਇਹਨਾਂ ਦੋਹਾਂ ਜੰਗਾਂ ਵਿੱਚ ਫਸਾਇਆ ਗਿਆ ਸੀ। ਸੋ ਬੀਤੇ ਦਿਨੀ ਡੋਨਾਲਡ ਰਮਜ਼ਫੈਲਡ ਦੀ ਮੌਤ ਹੋਈ ਹੈ, ਪਰ ਮਰਨ ਤੋਂ ਪਹਿਲਾਂ ਉਸ ਨੇ ਆਪਣੇ ਅੱਖੀਂ ਇਹਨਾਂ ਦੋਹਾਂ ਜੰਗਾਂ ਦੇ ਨਤੀਜਿਆਂ ਦਾ ਹਸ਼ਰ ਦੇਖ ਲਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਬਾਦਸ਼ਾਹਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਜਿਸ ਬਾਦਸ਼ਾਹ ਕੋਲ, ਜੇ ਬਾਦਸ਼ਾਹ ਭਾਵੇਂ ਖੋਤਾ ਵੀ ਹੋਏ, ਜੇ ਉਸ ਦਾ ਵਜ਼ੀਰ, ਮੁੱਖ ਵਜ਼ੀਰ ਜਿਹਨੂੰ ਅੱਜ ਦੀ ਜ਼ਬਾਨ 'ਚ ਪ੍ਰਾਈਮ ਮਿਨਿਸਟਰ ਕਿਹਾ ਜਾਂਦਾ ਹੈ, ਉਹ ਸਿਆਣਾ ਹੋਏ ਤੇ ਰਾਜਾ ਇਹ ਗੱਲ ਸਮਝਦਾ ਹੋਏ ਕਿ ਮੇਰਾ ਵਜ਼ੀਰ ਜਾਂ ਮੇਰੇ ਵਜ਼ੀਰ ਜਾਂ ਮੇਰੀ ਕੈਬਨਿਟ ਜਾਂ ਮੇਰਾ ਜਿਹੜਾ ਦਰਬਾਰੀ ਨੇ ਉਹ ਮੇਰੇ ਤੋਂ ਸਿਆਣੇ ਨੇ, ਉਹਨਾਂ ਦੀ ਸਲਾਹ ਨਾਲ ਤੁਰੇ ਤੇ ਫਿਰ ਜਿਹੜਾ ਕਮਲਾ ਜਾਂ ਖੋਤਾ ਬਾਦਸ਼ਾਹ ਵੀ ਹੈ ਉਹ ਕਾਮਯਾਬ ਬਾਦਸ਼ਾਹ ਹੋਏਗਾ। ਤੇ ਬਾਦਸ਼ਾਹ ਜਿੰਨਾ ਮਰਜ਼ੀ ਇੰਟੈਲੀਜੈਂਟ ਹੋਏ, ਸਿਆਣਾ ਹੋਏ, ਜੇ ਉਹਨੂੰ ਲੱਗੇ ਕਿ ਮੈਂ ਉਹੀ ਕਰਨਾ ਹੈ ਜੋ ਮੇਰੇ ਮਨ 'ਚ ਹੈ, ਕਿਸੇ ਗੱਲ ਨੂੰ ਮੈਂ ਨਹੀਂ ਸੁਣਨਾ, ਤੇ ਫਿਰ ਬਹੁਤਿਆਂ ਦਾ ਹਸ਼ਰ ਉਹੀ ਹੁੰਦਾ ਜੋ ਡਿਕਟੇਟਰਾਂ ਦਾ ਹੁੰਦਾ ਹੈ। ਉਹੀ ਡਿਕਟੇਟਰਾਨਾ ਰੁਚੀਆਂ ਨੂੰ ਜਨਮ ਦਿੰਦਾ ਹੈ। ਉਹਨਾਂ ਦੇ ਵਿੱਚ ਅਸੀਂ ਹਿਟਲਰ ਦਾ ਹਸ਼ਰ ਦੇਖਿਆ, ਇੰਦਰਾ ਗਾਂਧੀ ਦਾ ਐਂਡ ਦੇਖਿਆ ਔਰ ਹੁਣ ਨਰਿੰਦਰ ਮੋਦੀ ਵੀ ਜਿਹੜਾ ਹੈ ਉਸੇ ਹੀ ਰਸਤੇ ਤੇ ਗਾਮਜ਼ਨ ਹੈ। ਬਿਲਕੁਲ। ਇਰਾਕ, ਅਫਗਾਨਿਸਤਾਨ, ਹੁਣ ਇਹ ਦੋ ਐਸੀਆਂ ਵਾਰਸ ਨੇ, ਜੇ ਅਸੀਂ 9/11 ਦੀ ਟ੍ਰੈਜਡੀ ਦੀ ਗੱਲ ਕਰੀਏ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਤੋਂ ਪਹਿਲਾਂ 1960ਵਿਆਂ 'ਚ ਜਦੋਂ ਅਮਰੀਕਾ ਨੂੰ ਗਲਤ ਨੀਤੀਆਂ ਦੇ ਥੱਲੇ, ਬੇਸ਼ੱਕ ਕੋਲਡ ਵਾਰ ਚੱਲ ਰਹੀ ਸੀ, ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੁਨੀਆ ਭਰ ਦੇ ਵਿੱਚ ਪ੍ਰੋਕਸੀਜ਼ ਖੜੀਆਂ ਕਰ ਰਹੇ ਸੀ। ਕਿਤੇ ਵਿਤਨਾਮ ਦਾ ਅਸੀਂ ਦੇਖਦੇ ਹਾਂ, ਕੰਬੋਡੀਆ ਦਾ ਦੇਖਦੇ ਹਾਂ, ਕੋਰੀਆ ਦਾ ਦੇਖਦੇ ਹਾਂ, ਸਾਊਥ ਅਮਰੀਕਾ 'ਚ ਸੀ
ਔਰ ਉਸ ਸਾਰੇ ਪੀਰੀਅਡ ਦੇ ਵਿੱਚ ਅਮਰੀਕਾ ਦੇ ਲਈ ਜਿਹੜੇ ਦੋ ਮੁਕਾਮ ਉਹਨਾਂ ਦੇ ਆਲਮੋਸਟ ਗ੍ਰੇਵਯਾਰਡ ਵਾਂਗ ਬਣ ਗਏ ਅਮਰੀਕਨ ਫੌਜੀਆਂ ਦੇ। ਪਹਿਲਾਂ ਤਾਂ ਕੋਰੀਅਨ ਵਾਰ ਸੀ ਅਗੇਂਸਟ ਚਾਈਨਾ, ਜੇ ਉਹਨੂੰ ਕਿਹਾ ਜਾਏ ਕਿ ਭਾਈ ਉਹਦੇ 'ਚ ਕੋਈ, ਔਰ ਉਹ UN ਸਿਕਿਉਰਿਟੀ ਕਾਉਂਸਲ ਦੇ ਥੱਲੇ ਹੀ ਜਿਹੜੀ ਆ ਉਸ ਦਾ ਮੈਂਡੇਟ ਸੀ, ਔਰ ਕੋਰੀਅਨ ਵਾਰ ਜ਼ਾਹਰ ਹੈ ਕਿ ਚਾਈਨਾ ਦੇ ਖਿਲਾਫ ਸੀ। ਔਰ ਚਾਈਨਾ ਅਜੇ ਨਵਾਂ ਮਾਓ ਸੇ ਤੁੰਗ 1950 ਦੇ ਵਿੱਚ 1948-49 ਦੇ ਵਿੱਚ ਉਹ ਫ੍ਰੀ ਹੁੰਦਾ, 1953 ਤੱਕ ਪਹੁੰਚਦੇ ਆ ਇਹ ਕੋਰੀਅਨ ਵਾਰ ਦੇ ਵਿੱਚ ਚਾਈਨਾ ਜਿਹੜਾ ਉਹ ਝੋਕਿਆ ਜਾਂਦਾ ਹੈ। ਔਰ ਉਸ ਵੇਲੇ ਕਿਉਂਕਿ ਅਮਰੀਕਾ ਦੀ ਫੌਜ ਦੇ ਉਹ ਜਰਨੈਲ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਜਿੱਤੀ ਸੀ ਉਹ ਬੜੇ ਗੰਗ ਹੋ ਮੂਡ ਦੇ ਵਿੱਚ ਸੀ। ਉਹਨਾਂ ਨੇ ਜਿਉਂ ਹੀ ਇਸ ਕਿਸਮ ਦੀ ਅਗਰੈਸਿਵ ਲਾਈਨ ਲਈ, ਚਾਈਨਾ ਦੇ ਨਾਲ ਵੀ ਟੱਕਰ ਹੋਈ। ਔਰ ਫਿਰ ਅਸੀਂ ਦੇਖਦੇ ਹਾਂ ਜਿਹਨੂੰ ਵੀ ਵਾਸ਼ਿੰਗਟਨ ਜਾਣ ਦਾ ਮੌਕਾ ਮਿਲਦਾ ਉਹ ਦੋ ਵਾਰ ਮੈਮੋਰੀਅਲ ਜ਼ਰੂਰ ਦੇਖਦਾ ਹੈ। ਇੱਕ ਕੋਰੀਅਨ ਵਾਰ ਮੈਮੋਰੀਅਲ ਹੈ ਜਿਹਦੇ 'ਚ 60,000 ਦੇ ਕਰੀਬ ਅਮਰੀਕਨ ਫੌਜੀ ਮਾਰੇ ਗਏ, ਔਰ ਉਹਦੇ 'ਚ ਬਹੁਤ ਸਾਰੇ ਦੂਸਰੇ ਵੀ ਮੁਲਕਾਂ ਦੇ ਵੀ, ਭਾਰਤ ਦੇ ਵੀ, ਕਿਉਂਕਿ ਉਹ UN ਦੇ ਥੱਲੇ ਸੀ ਮਿਸ਼ਨ। ਔਰ ਦੂਸਰਾ ਫਿਰ ਜਿਹੜੀ ਇਕੱਲੀ ਕੰਧ ਹੈ ਗ੍ਰੇਨਾਈਟ ਦੀ ਜਿਹਦੇ ਤੇ 60,000 ਤੋਂ ਜ਼ਿਆਦਾ ਅਮਰੀਕਨ ਫੌਜੀਆਂ ਦੇ ਨਾਂ ਲਿਖੇ ਹੋਏ ਨੇ, ਵਿਤਨਾਮ ਵਾਰ ਮੈਮੋਰੀਅਲ, ਕਿਉਂਕਿ ਇੰਨੇ ਫੌਜੀ ਮਰੇ ਔਰ ਮਿਲੀਅਨਸ ਇਹਨਾਂ ਨੇ ਵਿਤਨਾਮੀ ਵੀ ਮਾਰੇ। ਲੇਕਿਨ ਵਿਤਨਾਮ ਬਹੁਤ ਵੱਡੀ ਹਿਊਮਿਲੇਸ਼ਨ ਸੀ ਅਮਰੀਕਾ ਦੀ, ਕਿਉਂਕਿ ਅਮਰੀਕਾ ਦੇ ਵਿੱਚ ਅਸੀਂ ਉਸ ਪੀਰੀਅਡ ਦੀ ਗੱਲ ਕਰਦੇ ਹਾਂ ਜਦੋਂ ਕਿ ਕਿਵੇਂ ਸੋਸ਼ਲ ਫੈਬਰਿਕ ਟੁੱਟਿਆ, ਅਗੇਂਸਟ ਵਾਰ ਪ੍ਰੋਟੈਸਟ ਸ਼ੁਰੂ ਹੋਏ, ਸਿਵਲ ਲਿਬਰਟੀਜ਼ ਮੂਵਮੈਂਟ ਖੜੀ ਹੋ ਗਈ, 18 ਸਾਲ ਤੋਂ ਉੱਪਰ ਦੇ ਹਰ ਇੱਕ ਨੂੰ ਜ਼ਬਰੀ ਫੌਜ ਦੇ ਵਿੱਚ ਜਾਣ ਦੇ ਆਰਡਰ ਆ ਗਏ ਜਿਹਨੂੰ ਡਰਾਫਟਿੰਗ ਕਹਿੰਦੇ ਨੇ। ਔਰ ਉਹ ਇੱਕ ਐਸੀ ਹਿਊਮਿਲੇਸ਼ਨ ਕਿ ਜਿਹੜੇ 70s ਦੇ ਦੌਰ ਦੇ, ਲੇਟ 60s 70s ਦੌਰ ਦੇ ਜਿਹੜੇ ਅਮਰੀਕਨ ਸੀ, ਜੇ ਤੁਸੀਂ ਉਸ ਪੀਰੀਅਡ ਦਾ ਦੇਖੋ ਤੇ ਦੁਨੀਆ 'ਚ ਉਹ ਇੱਕ ਹਿਊਮਿਲੇਸ਼ਨ ਦੇ ਵਿੱਚ ਜੀਏ ਕਿ ਵੀ ਇੰਨੀ ਸੁਪਰ ਪਾਵਰ ਜਿਹਨੇ ਐਟਮ ਬੰਬ ਬਣਾ ਲਿਆ ਸੀ, ਜਾਪਾਨ ਦੇ ਖਿਲਾਫ ਵਰਤਿਆ ਵੀ, ਕਿ ਉਸ ਦਾ ਨੱਕ ਉਹਨਾਂ ਜ਼ਮੀਨ ਦੇ ਉੱਤੇ ਉਹਨਾਂ ਵਿਤਨਾਮੀਆਂ ਨੇ ਰਗੜਿਆ ਜਿਨ੍ਹਾਂ ਦੇ ਕੋਲ ਪੈਰਾਂ 'ਚ ਜੁੱਤੀ ਨਹੀਂ ਸੀ ਪਾਉਣ ਨੂੰ, ਬਿਲਕੁਲ ਡੰਡਿਆਂ ਦੇ ਨਾਲ ਲੜਨ ਵਾਲਾ ਕੰਮ ਸੀ। ਔਰ ਇਹਨਾਂ ਨੇ ਵਿਤਨਾਮ ਦੀ ਕਾਰਪੇਟ ਬੰਬਿੰਗ ਕੀਤੀ ਹੁਣ। ਔਰ ਉਹਦੇ 'ਚ ਜ਼ਾਹਰ ਹੈ ਵੀ ਉਹਦੇ ਪਿੱਛੇ, ਕਿਉਂਕਿ ਨਾਰਥ ਵਿਤਨਾਮ ਸਾਊਥ ਵਿਤਨਾਮ ਭਾਵੇਂ ਅੱਜ ਵਿਤਨਾਮ ਇਕੱਠਾ ਹੈ, ਉਸ ਦੇ ਪਿੱਛੇ ਸੋਵੀਅਤ ਯੂਨੀਅਨ ਸੀ ਜਿਹੜੇ ਲੜ ਰਹੇ ਸੀ, ਚਾਈਨਾ ਦੇ ਵੀ ਕਿਤੇ ਨਾ ਕਿਤੇ ਹਮਾਇਤ ਸੀ। ਹੁਣ ਉਸ ਸਭ ਦੇ ਚਲਦਿਆਂ ਸਭ ਤੋਂ ਪਹਿਲੀ ਓਪਰਚੁਨਿਟੀ ਅਮਰੀਕਾ ਨੂੰ ਉਸ ਹਿਊਮਿਲੇਸ਼ਨ 'ਚੋਂ ਨਿਕਲਣ ਦੀ ਮਿਲੀ ਜਦੋਂ ਕਿ ਸੋਵੀਅਤ ਯੂਨੀਅਨ, ਹੁਣ ਅਮਰੀਕਾ ਨੂੰ ਇਸ ਹਿਊਮਿਲੇਸ਼ਨ 'ਚ ਪਾਉਣ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਵੀ ਉਹੀ ਐਰੋਗੈਂਸ ਆਈ ਜਿਹੜੀਆਂ ਬਾਦਸ਼ਾਹਤਾਂ ਦੀ ਆਉਂਦੀ ਹੈ, ਐਮਪਾਇਰਸ ਦੀ ਆਉਂਦੀ ਹੈ। ਉਹ ਪੋਲੈਂਡ 'ਚ ਜਾ ਵੜੇ, ਚੈਕੋਸਲੋਵਾਕੀਆ 'ਚ ਜਾ ਵੜੇ, ਹੰਗਰੀ 'ਚ ਜਾ ਵੜੇ, ਔਰ ਫਿਰ 1979 'ਚ ਅਫਗਾਨਿਸਤਾਨ 'ਚ ਜਾ ਵੜੇ। ਔਰ ਇਹ ਉਹ ਪੀਰੀਅਡ ਸੀ, ਹਾਲਾਂਕਿ ਪਹਿਲੇ 2 ਸਾਲ ਅਮਰੀਕਨਾਂ ਦਾ ਬਹੁਤਾ ਧਿਆਨ ਉਸ ਪਾਸੇ ਨਹੀਂ ਗਿਆ। ਫਿਰ ਕਿਵੇਂ ਇਹ ਸਾਰਾ ਜਿਹੜਾ ਬਿਧ ਬਣੀ ਕਿ ਅਮਰੀਕਾ ਪਾਕਿਸਤਾਨ ਔਰ ਜਿਹਾਦ ਔਰ ਮੁਜਾਹਿਦੀਨ ਔਰ ਪਾਕਿਸਤਾਨ ਉਸ ਦਾ ਜਿਹੜੀ ਹੈ ਫਰੰਟ ਸਟੇਟ ਬਣ ਜਾਂਦਾ ਹੈ ਟ੍ਰੇਨਿੰਗ ਦਾ। ਦੁਨੀਆ ਭਰ 'ਚੋਂ ਜਿਹੜੇ ਇਸਲਾਮਿਕ ਜਿਹਾਦ 'ਚ ਯਕੀਨ ਰੱਖਣ ਵਾਲੇ ਮੁਸਲਮਾਨ ਨੇ ਉਹ ਆਉਂਦੇ ਨੇ, ਔਰ ਉਹ ਕਮਿਊਨਿਜ਼ਮ ਦੇ ਖਿਲਾਫ ਵਾਰ ਜਿਹੜੀ ਆ ਹੋਲੀ ਵਾਰ ਬਣ ਜਾਂਦੀ ਹੈ। ਔਰ ਇਹ ਆਲਮੋਸਟ 1979 ਤੋਂ ਲੈ ਕੇ 79 ਤੋਂ 1999 ਤੱਕ ਚੱਲਦੀ ਹੈ, ਜਦੋਂ ਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੋ ਜਾਂਦਾ। ਅਸੀਂ ਦੇਖਦੇ ਹਾਂ ਅਗਲੇ 2 ਸਾਲਾਂ 'ਚ ਉਹਦੇ 15 ਟੁਕੜੇ ਵੀ ਹੋ ਜਾਂਦੇ ਨੇ, ਇਕਨੋਮੀ ਦਾ ਵੀ ਬੇੜਾਗਰ ਹੋ ਜਾਂਦਾ ਹੈ, ਔਰ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਦਾ। ਇਹੀ ਨਹੀਂ ਕਿ ਕਿਤੇ ਨਾ ਕਿਤੇ ਵਿਤਨਾਮ ਵਾਰ ਦਾ ਬਦਲਾ ਉਹਨਾਂ ਨੇ ਸੋਵੀਅਤ ਯੂਨੀਅਨ ਤੋਂ ਲਿਆ, ਉਹ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਦੇ ਨੇ। ਔਰ ਇਹ ਆਲਮੋਸਟ 10 ਕੁ ਸਾਲ ਇਹ ਸਫ਼ਰ 1990 ਤੋਂ 9/11 2001 ਤੱਕ ਅਸੀਂ ਦੇਖਦੇ। ਫਿਰ ਅਮਰੀਕਾ ਦੇ ਉੱਤੇ ਮੇਨਲੈਂਡ ਤੇ ਵਰਲਡ ਟ੍ਰੇਡ ਸੈਂਟਰ, ਮਿਲਟਰੀ ਹੈੱਡਕੁਆਰਟਰ ਪੈਂਟਾਗਨ ਆਰਲਿੰਗਟਨ 'ਚ ਜਿਹੜਾ ਉਹ ਦਹਿਸ਼ਤਗਰਦ ਹਮਲਾ ਹੁੰਦਾ ਹੈ, ਜਹਾਜ਼ ਜਿਹੜੇ ਨੇ ਉਹ 5-6 ਟਕਰਾਉਂਦੇ ਨੇ ਡਿਫਰੈਂਟ ਥਾਵਾਂ ਤੇ, ਔਰ ਨਤੀਜਾ ਅਮਰੀਕਾ। ਹੁਣ ਇਹ ਉਹ ਪੀਰੀਅਡ ਸੀ ਜੂਨੀਅਰ ਬੁਸ਼ ਜਿਹਦੇ ਫਾਦਰ, ਪਹਿਲਾਂ ਸੀਨੀਅਰ ਬੁਸ਼ ਉਹਨਾਂ ਨੂੰ ਕਿਹਾ ਜਾਂਦਾ ਪ੍ਰੈਜ਼ੀਡੈਂਟ ਸੀ, ਜੂਨੀਅਰ ਬੁਸ਼ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਬਣੇ, ਅਜੇ ਟੇਕ ਓਵਰ ਕੀਤਾ ਹੀ ਸੀ ਥੋੜ੍ਹੀ ਦੇਰ ਪਹਿਲਾਂ 2000 ਦੇ ਵਿੱਚ ਹੀ ਇਲੈਕਸ਼ਨ ਹੋਈ। ਔਰ ਉਹਨਾਂ ਦਾ ਸੈਕਟਰੀ ਆਫ ਡਿਫੈਂਸ ਸੀ ਮਿਸਟਰ ਡੋਨਾਲਡ ਰਮਸਫੀਲਡ। ਔਰ ਡੋਨਾਲਡ ਰਮਸਫੀਲਡ ਕੋਈ ਨਾਈਵ ਨਹੀਂ ਸੀ, ਉਸ ਤੋਂ ਪਹਿਲਾਂ ਵੀ ਉਹ ਸੀਨੀਅਰ ਪੋਸਟ ਦੇ ਉੱਤੇ ਪੈਂਟਾਗਨ ਦੇ ਵਿੱਚ 1975 ਤੋਂ 1977 ਤੱਕ ਉਹ ਪੈਂਟਾਗਨ ਚੀਫ ਦੇ ਤੌਰ ਤੇ ਸਰਵ ਕਰ ਚੁੱਕੇ ਸੀ। ਉਦੋਂ ਉਹ ਸਭ ਤੋਂ ਜ਼ਿਆਦਾ ਯੰਗੈਸਟ ਸੀ ਹਿਸਟਰੀ ਵਾਈਜ਼।
ਫਿਰ 2001 ਤੋਂ 2006 ਇਹ 6 ਸਾਲ ਉਹ ਕਰੂਸ਼ਲ ਪੀਰੀਅਡ ਨੇ ਜਦੋਂ ਇਸੇ ਹੀ ਸਰਵਿਸ 'ਚ ਰਿਹਾ, ਜਿਹਨੂੰ ਸੈਕਟਰੀ ਆਫ ਡਿਫੈਂਸ ਕਹਿੰਦੇ ਨੇ, ਡਿਫੈਂਸ ਮਿਨਿਸਟਰ ਹੈ। ਅੱਛਾ। ਹੁਣ ਜੂਨੀਅਰ ਬੁਸ਼ ਜਿਹੜਾ ਕਿ ਆਪਣੇ ਪਿਓ ਦੇ ਮੁਕਾਬਲੇ ਕੁਝ ਵੀ ਨਹੀਂ ਸੀ, ਜਾਂ ਇਉਂ ਕਹੀਏ ਕਿ ਭਾਈ ਬਿਲਕੁਲ ਹੀ ਮੀਡੀਓਕਰ ਸੀ, ਲੇਕਿਨ ਉਹ ਰਿਲਾਈ ਕਰਦਾ ਸੀ ਉਹਦਾ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਔਰ ਸੈਕਟਰੀ ਆਫ ਡਿਫੈਂਸ ਮਿਸਟਰ ਡੋਨਲਡ ਜਿਹੜੇ ਨੇ ਮਿਸਟਰ ਰਮਸਫੈਲਡ ਜਾਂ ਉਸ ਦੇ ਉੱਤੇ। ਅੱਛਾ। ਹੁਣ 9/11 ਤੋਂ ਬਾਅਦ ਅਫਗਾਨਿਸਤਾਨ ਬੇਸ਼ੱਕ ਤਾਲਿਬਾਨ ਦਾ ਕੋਈ ਰੋਲ ਨਹੀਂ ਸੀ, ਜਿਹੜੇ ਇੱਥੇ ਦਹਿਸ਼ਤਗਰਦ ਆਏ ਉਹਨਾਂ ਦਾ ਇੰਨਾ ਹੀ ਕਸੂਰ ਸੀ ਕਿ ਜਿਸ ਉਸਾਮਾ ਨੂੰ ਅਮਰੀਕਾ ਨੇ ਕਦੇ ਹੋਸਟ ਕੀਤਾ ਸੀ ਉਸ ਜਿਹਾਦੀ ਵਾਰ ਦੇ ਵੇਲੇ ਅਗੇਂਸਟ ਸੋਵੀਅਤ ਯੂਨੀਅਨ, ਉਹਨਾਂ ਨੇ ਆਪਣੀ ਅਫਗਾਨ ਟ੍ਰੈਡੀਸ਼ਨ ਦੇ ਥੱਲੇ ਕਿ ਪ੍ਰਾਹੁਣਿਆਂ ਨੂੰ ਕਦੇ ਬਾਹਰ ਨਹੀਂ ਕੱਢਿਆ ਜਾਂਦਾ, ਉਹਨੂੰ ਡਿਫੈਂਡ ਕੀਤਾ ਜਾਂਦਾ, ਉਹਨੂੰ ਰੱਖਿਆ ਹੋਇਆ ਸੀ। ਔਰ ਇਹੀ ਉਹ ਪਨਾਹਗਾਹ ਸੀ ਅਫਗਾਨਿਸਤਾਨ, ਕਿਉਂਕਿ ਲੈਂਡਸਕੇਪ ਵੀ ਸੂਟ ਕਰਦਾ ਸੀ। ਔਰ ਇਹ ਧਮਾਕੇ ਅਲ-ਕਾਇਦਾ ਦੇ ਖਾਤੇ 'ਚ ਪਏ ਔਰ ਇਹ ਇਵੇਂ ਹੀ ਸੀ ਅਫਗਾਨਿਸਤਾਨ ਤੇ ਫੁੱਲ ਸਕੇਲ ਧਾਵਾ, ਜਿਵੇਂ ਤੁਸੀਂ ਕਿਸੇ ਮੱਛਰ ਨੂੰ ਮਾਰਨ ਦੇ ਲਈ ਘਰ ਦੀ ਕੰਧ ਜਿਹੜੀ ਆ ਉਹ ਘਰ ਨੂੰ ਹੀ ਢਾਹ ਦਿਓ ਵੀ ਮੱਛਰ ਬੜੇ ਨੇ ਘਰ ਦੇ ਅੰਦਰ, ਔਰ ਫਿਰ ਖੁਸ਼ ਹੋਵੋ ਕਿ ਚਲੋ ਘਰ ਡਿੱਗ ਪਿਆ, ਮੱਛਰ ਵੀ ਮਰ ਗਿਆ ਉਹਦੇ ਨਾਲ। ਹੁਣ ਇਹ ਜਿਹੜੀ ਵਾਰ, ਕਿਉਂਕਿ ਉਹ ਬੇਸ਼ੱਕ ਜੂਨੀਅਰ ਬੁਸ਼ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਕੁਰਸੀ ਤੇ ਸੀ, ਲੇਕਿਨ ਇਹ ਵੀ ਅਫਗਾਨਿਸਤਾਨ ਵਾਰ ਜਿਹੜੀ ਫਿਰ ਲਗਭਗ 20 ਸਾਲ ਚੱਲੀ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਦੋਵੇਂ ਚੀਜ਼ਾਂ 2-3 ਦਿਨ ਪਹਿਲਾਂ ਡੋਨਲਡ ਰਮਸਫੀਲਡ ਦੀ ਡੈਥ ਹੋਈ ਹੈ ਨਿਊ ਮੈਕਸੀਕੋ ਦੇ ਵਿੱਚ, ਉਹਦੀ ਉਮਰ 88 ਸਾਲ ਦੀ ਸੀ ਲਗਭਗ। ਔਰ ਮੈਂ ਜਦੋਂ ਇਹ ਤੁਸੀਂ ਕਿਹਾ ਕਿ ਆਪਣੀ ਅੱਖਾਂ ਦੇ ਸਾਹਮਣੇ ਹਸ਼ਰ ਦੇਖਿਆ, ਕਿਉਂਕਿ ਦੋਨੋਂ ਹੀ ਇਹ ਵਾਰਸ ਡੋਨਲਡ ਨੇ ਹੀ, ਉਸ ਤੋਂ ਬਾਅਦ ਡੋਨਲਡ ਟਰੰਪ ਆਇਆ, ਉਹ ਤਾਂ ਹੋਰ ਅੱਗੇ ਲੈ ਗਿਆ, ਤੇ ਇਹਨੂੰ ਵੀ ਮੈਂ ਹੁਣ ਡੋਨਲਡ ਹੀ ਕਹਿੰਦਾ, ਰਮਸਫੀਲਡ ਪੂਰਾ ਨਾਂ ਨਹੀਂ ਲੈਂਦਾ। ਔਰ ਇਸ ਵਾਰ ਦਾ ਜਿਹੜੀ ਅਫਗਾਨਿਸਤਾਨ 'ਚ ਫੁੱਲ ਸਕੇਲ ਵਿੱਢੀ, ਉਹਦਾ ਹਸ਼ਰ ਕੀ ਹੋਇਆ ਅਸੀਂ ਦੇਖਦੇ ਹਾਂ ਕਿ ਅੱਜ ਬਰਾਬਰ ਖਬਰਾਂ ਨੇ ਕਿ ਬੈਗਰਾਮ ਲਾਸਟ US ਐਂਡ ਨੈਟੋ ਫੋਰਸਿਸ ਲੀਵ ਕੀ ਅਫਗਾਨਿਸਤਾਨ ਬੇਸ। ਹੁਣ ਬੈਗਰਾਮ ਜਾਂ ਬਗਰਾਮ ਸ਼ਾਇਦ ਹੋਏਗਾ ਉਹਨਾਂ ਦੀ ਪਸ਼ਤੋ ਜ਼ਬਾਨ ਦੇ ਵਿੱਚ, ਬਗਰਾਮ 에ਅਰਪੋਰਟ ਉਹ ਹੈ ਜਿਹੜਾ ਸਭ ਤੋਂ ਸਫਿਸਟੀਕੇਟ 에ਅਰ ਬੇਸ ਸਭ ਤੋਂ ਪਹਿਲਾਂ ਸੋਵੀਅਤ ਯੂਨੀਅਨ ਨੇ ਐਸਟੈਬਲਿਸ਼ ਕੀਤਾ। ਔਰ ਇਸੇ ਹੀ ਜਿਹੜਾ ਬਗਰਾਮ ਨੇ ਸੋਵੀਅਟਸ ਦਾ ਐਗਜ਼ਿਟ ਵੀ ਦੇਖਿਆ ਉਹਨਾਂ ਦੀ ਬਹਾਦਰੀ ਦੇ ਥੱਲੇ 1999 'ਚ 10 ਸਾਲ ਬਾਅਦ। ਔਰ ਅਮਰੀਕਾ ਨੇ ਇਹਨੂੰ ਹੋਰ ਵੀ ਸਫਿਸਟੀਕੇਟ ਬਣਾਇਆ, ਕਈ ਮੀਲਾਂ 'ਚ ਫੈਲਿਆ ਹੋਇਆ, ਉਹਦੇ ਨੇੜੇ ਤੇੜੇ ਵੀ ਕਈ ਪਿੰਡ ਵਸੇ ਹੋਏ, ਕਿੰਨੇ ਹੈਲੀਪੈਡ, ਕਿੰਨੇ ਪਾਰਕਿੰਗ ਸਪਾਟ, ਕਿੰਨੇ ਅੰਦਰ ਪ੍ਰਿਜ਼ਨ ਟਾਈਪ ਵੀ ਬਣਾਇਆ ਸੀ ਕਿ ਵਿਦਿਨ ਉਹਨਾਂ ਦੀ ਇੱਕ ਪਾਸੇ ਇੱਥੇ ਗੁਆਟਾਨਾਮਾ ਬੇਸ ਸੀ ਜਿੱਥੋਂ ਅਫਗਾਨਾਂ ਨੂੰ ਔਰ ਦੂਜਿਆਂ ਨੂੰ ਲਿਆ ਕੇ, ਜਿਹਦੇ 'ਚ ਈਵਨ ਮੁਸ਼ਰਫ ਨੇ ਵੀ ਹੈਲਪ ਕੀਤੀ, ਉੱਥੋਂ ਚੁੱਕ ਕੇ ਇੱਥੇ ਟਾਰਚਰ ਕੀਤਾ ਜਾਂਦਾ ਸੀ। ਔਰ ਇੱਕ ਉਹਨਾਂ ਦਾ ਬੇਸ ਉਸੇ 'ਚ ਹੀ ਸੀ। ਔਰ ਇੱਧਰ ਜਦੋਂ ਇਹ ਡੋਨਲਡ ਦੀ ਮੌਤ ਹੋ ਰਹੀ ਹੈ, ਆਪਣੀ ਅੱਖਾਂ ਸਾਹਮਣੇ ਦੇਖ ਰਿਹਾ ਹੈ ਕਿ 20 ਸਾਲ ਦੀ ਜੰਗ ਦੇ ਵਿੱਚ ਅਮਰੀਕਾ ਡਿਫੀਟ ਹੋਇਆ ਔਰ ਇਵੈਂਚੁਅਲੀ ਉੱਥੋਂ ਐਗਜ਼ਿਟ ਹੋ ਰਿਹਾ। ਉਹਨੇ ਦੇਖਿਆ ਉਹਦੀ ਨੀਤੀ ਦਾ ਕੀ ਹਸ਼ਰ ਹੋਇਆ। ਔਰ ਇੱਕ ਜਿਹੜੀ ਇਸ ਤੋਂ ਵੀ ਬਦਤਰ ਅਜੇ ਅਫਗਾਨਿਸਤਾਨ ਦੀ ਇਸ ਜੰਗ ਦਾ ਤੁਸੀਂ ਕੋਈ ਰੈਜ਼ਨ ਡਾਟਾ ਇਹ ਦੇਖ ਸਕਦੇ ਹੋ ਜੀ, 3000 ਤੋਂ ਜ਼ਿਆਦਾ ਅਮਰੀਕਨ ਸੋਲਜਰ ਮਰੇ ਤੇ ਅਮਰੀਕਨਾਂ ਨੇ ਰਿਵੈਂਜ, ਉਹਨੂੰ ਤੁਸੀਂ ਫਿਰ ਵੀ ਰਿਮੋਟਲੀ ਕੋਈ ਜਸਟੀਫਾਈ ਕਰ ਸਕਦੇ। ਪਰ 2003 ਦੇ ਵਿੱਚ ਅਮਰੀਕਾ ਦਾ ਇਰਾਕ ਦੇ ਉੱਤੇ ਧਾਵਾ, ਔਰ ਉਹਦੇ ਲਈ ਬਿਲਕੁਲ ਝੂਠੀ ਜਿਹੜੀ ਹਾਈਪੋਥਸਿਸ ਦਿੱਤੀ ਗਈ। ਔਰ ਉਸ ਵੇਲੇ ਜੂਨੀਅਰ ਬੁਸ਼ ਦੇ ਸੈਕਟਰੀ ਆਫ ਸਟੇਟ ਜਨਰਲ ਪਾਵਲ ਜਿਹੜੇ ਅਫਰੀਕਨ ਅਮਰੀਕਨ ਸੀ ਔਰ ਬੜਾ ਡਿਸਟਿੰਗੁਇਸ਼ਡ ਹੈ, ਉਹਦੇ ਤੋਂ ਵੀ ਝੂਠ ਬੁਲਾਇਆ ਗਿਆ ਸੈਕਟਰੀ ਆਫ ਸਟੇਟ ਤੋਂ। ਔਰ ਉਹ ਸੀ ਕਿ ਇਰਾਕ ਦੇ ਕੋਲ, ਇਰਾਕ ਅੰਡਰ ਸਦਾਮ ਹੁਸੈਨ, ਉਹਦੇ ਕੋਲ ਜਿਹੜੇ ਨੇ ਵੈਪਨਸ ਆਫ ਮਾਸ ਡਿਸਟਰਕਸ਼ਨ, ਜਿਹੜਾ ਲਫ਼ਜ਼ ਉਦੋਂ ਬੜਾ ਪੋਪੂਲਰਾਈਜ਼ ਕੀਤਾ ਗਿਆ, ਮਤਲਬ ਬਾਇਓਲੋਜੀਕਲ ਵੈਪਨ ਔਰ ਤਬਾਹੀ ਵਾਲੇ ਨੇ। ਔਰ ਅਮਰੀਕਾ ਨੇ ਇਹ ਸਾਰੀ ਝੂਠੀ ਜਿਹੜੀ ਉਹ ਫਰਜ਼ੀ ਐਵੀਡੈਂਸ ਕ੍ਰੀਏਟ ਕੀਤੀ ਸੀ ਡੋਨਲਡ ਨੇ। ਔਰ ਇਹਨੂੰ ਜਸਟੀਫਾਈ ਕਰਨ ਲਈ ਅਮਰੀਕਨਾਂ ਸਾਹਮਣੇ ਬਾਅਦ ਦੇ ਵਿੱਚ ਉਹ ਝੂਠ ਵੀ ਫੜਿਆ ਗਿਆ। ਔਰ ਇਰਾਕ ਵਾਰ ਦਾ ਕੀ ਹਸ਼ਰ ਹੋਇਆ, ਕਿਉਂਕਿ ਸਦਾਮ ਹੁਸੈਨ ਇੱਕ ਪਾਵਰਫੁਲ ਐਂਟੀਟੀ ਜਿਹੜਾ ਹਮੇਸ਼ਾ ਪ੍ਰੋ ਵੈਸਟ ਸੀ, ਪ੍ਰੋ ਅਮਰੀਕਾ ਸੀ। ਅਮਰੀਕਾ ਦੇ ਕਹਿਣ ਤੇ ਉਹਨੇ 1979 'ਚ ਜਦੋਂ ਕਿ ਆਇਤੁੱਲਾ ਖਮੀਨੀ ਦੇ ਥੱਲੇ ਈਰਾਨ ਦੇ ਵਿੱਚ ਤਬਦੀਲੀ ਸ਼ੁਰੂ ਹੁੰਦੀ ਹੈ, ਜਿਹਨੂੰ ਉਹ ਜ਼ਾਹਰ ਹੈ ਇਸਲਾਮਿਕ ਰੈਵੋਲੂਸ਼ਨ ਕਹਿੰਦੇ ਨੇ, ਤੇ ਇਰਾਕ ਨੇ ਹਮਲਾ ਕੀਤਾ ਈਰਾਨ ਤੇ। 8-10 ਸਾਲ ਚੱਲੀ ਜੰਗ,
ਲੱਖਾਂ ਇਰਾਨੀ ਇਰਾਕੀ ਮਾਰੇ ਗਏ। ਔਰ ਸਭ ਤੋਂ ਪਹਿਲਾਂ ਜਿਹੜੇ ਬਾਇਓਲੋਜੀਕਲ ਵੈਪਨ ਨੇ ਸਦਾਮ ਹੁਸੈਨ ਨੇ ਯੂਜ਼ ਕੀਤੇ ਈਰਾਨ ਦੀਆਂ ਫੌਜਾਂ ਦੇ ਖਿਲਾਫ ਔਰ ਫਿਰ ਆਪਣੇ ਕੁਰਦਾਂ ਦੇ ਖਿਲਾਫ ਵੀ। ਉਦੋਂ ਸਦਾਮ ਹੁਸੈਨ ਅਮਰੀਕਾ ਦਾ ਐਲਾਈ ਸੀ, ਸੋ ਇਹ ਉਦੋਂ ਇਹਨਾਂ ਨੂੰ ਨਹੀਂ ਸੀ ਚੁੱਭਦਾ, ਪਰ ਅਲਟੀਮੇਟਲੀ ਕਿਉਂਕਿ ਇਜ਼ਰਾਈਲ ਨੂੰ ਇਹ ਲੱਗਦਾ ਸੀ ਕਿ ਇਰਾਕ ਡਿਵੈਲਪ ਵੀ ਹੋ ਰਿਹਾ ਹੈ, ਨਿਊਕਲੀਅਰ ਵੀ ਪਾਵਰ ਬਣਨ ਜਾ ਰਿਹਾ ਹੈ ਔਰ ਇੰਨਾ ਮਜ਼ਬੂਤ ਨਾ ਹੋ ਜਾਏ ਕਿ ਕੱਲ ਨੂੰ ਚੈਲੰਜ ਹੋਏ। ਔਰ ਇਹ ਡੋਨਲਡ ਦੀ ਕੀ ਲਾਈਨ ਸੀ ਕਿ ਏਡਾ ਵੱਡਾ ਝੂਠ ਬੁਲਾ ਕੇ, ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੂਨੀਅਰ ਬੁਸ਼ ਬੀਇੰਗ ਟੈਕਸਨ, ਔਰ ਟੈਕਸਨ ਦਾ ਇੱਕ ਹੁੰਦਾ ਉਹ ਰਿਵੈਂਜ, ਸਾਡੇ ਪਿੰਡੂ ਲੋਕਾਂ ਵਾਂਗ ਇਹਨਾਂ ਦੇ ਵੀ ਟੈਕਸਨ ਦੇ ਬਲੱਡ 'ਚ ਹੈ। ਔਰ ਕਿਉਂਕਿ ਸਦਾਮ ਹੁਸੈਨ ਨੇ ਜਦੋਂ ਇਹਦਾ ਪਿਓ ਸੀਨੀਅਰ ਬੁਸ਼ ਦੂਸਰੀ ਵਾਰੀ ਸੈਕੰਡ ਟਰਮ ਹਾਰਿਆ ਪ੍ਰੈਜ਼ੀਡੈਂਸੀ ਦੀ, ਔਰ ਪਹਿਲੀ ਜਿਹੜੀ ਇਰਾਕ ਵਾਰ ਸੀ 1991 'ਚ ਇਹਦੇ ਪਿਓ ਨੇ ਹੀ ਵਿੱਢੀ ਸੀ। ਸੋ ਜਦੋਂ ਕੁਵੈਤ ਦੇ ਉੱਤੇ ਇਰਾਕ ਦੀਆਂ ਫੌਜਾਂ ਨੇ ਕੰਟਰੋਲ ਕਰ ਲਿਆ, ਉਹ ਵੀ ਅਮਰੀਕਾ ਦੇ ਕਹਿਣ ਤੇ, ਵੱਖਰੀ ਕਹਾਣੀ ਹੈ। ਔਰ ਜਦੋਂ ਸੀਨੀਅਰ ਬੁਸ਼ ਹਾਰਿਆ ਤੇ ਫਿਰ ਉਹਨੇ ਸਦਾਮ ਹੁਸੈਨ ਨੇ ਉੱਤੇ ਨੂੰ ਹਵਾ 'ਚ ਗੋਲੀਆਂ ਵੀ ਚਲਾਈਆਂ ਔਰ ਸੈਲੀਬ੍ਰੇਟ ਕੀਤਾ। ਸੋ ਕਿਤੇ ਨਾ ਕਿਤੇ ਇਹਦੀ ਜਿਹੜਾ ਇੱਕ ਰਿਵੈਂਜ ਦੀ ਬਿਰਤੀ, ਪਰ ਉਹਦੇ ਨਾਲ ਜੁੜਿਆ ਹੋਇਆ ਫਿਰ ਵੱਡੀ ਪੋਲਿਟਿਕਸ ਮਿਡਲ ਈਸਟ ਦੀ ਹੁੰਦੀ ਹੈ। ਕਿਉਂਕਿ ਜੇ 25 ਸਾਲ ਫਿਰ ਤੁਸੀਂ ਡੋਨਲਡ ਰਮਸਫੀਲਡ ਦੇ ਦੇਖਣੇ ਹੋਣ ਕਿ ਉਹਨੇ ਕਿਵੇਂ ਕਾਰਪੋਰੇਟ ਅਮਰੀਕਾ ਨੂੰ ਰਨ ਕੀਤਾ, ਡਿਕ ਚੈਨੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਬਿਜ਼ਨਸ ਇੰਟਰਸਟ ਸੀ। ਹਾਲਾਂ ਬਾਅਦ 'ਚ ਇਹਨੇ ਡੋਨਲਡ ਨੇ ਜੀ ਚੈਰਿਟੀਜ਼ ਬਣਾਤੀਆਂ, ਜਿਹੜੇ ਫੌਜੀ ਮਾਰੇ ਜਾ ਰਹੇ ਨੇ, ਜਿਹੜੇ ਜਿਹੜੇ ਨੇ ਉਹਦੇ 'ਚ ਵੂਨਡਡ ਨੇ, ਕੈਜੂਅਲਟੀਜ਼ ਨੇ, ਉਹਨਾਂ ਦੇ ਟੱਬਰਾਂ ਦੀ ਮਦਦ, ਉਹ ਜੋ ਚੈਰਿਟੀ ਦੇ ਨਾਂ ਥੱਲੇ ਫਿਰ ਕਾਰਪੋਰੇਟ ਸੈਕਟਰ ਕਰਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਦਾਮ ਹੁਸੈਨ ਨੂੰ ਹਿਊਮਿਲੇਟ ਕਰਕੇ ਮਾਰਿਆ ਗਿਆ, ਲੇਕਿਨ ਉਹਦਾ ਨਤੀਜਾ ਸਾਹਮਣੇ ਹੈ ਕਿ ਅਮਰੀਕਾ ਦਾ ਮਿਡਲ ਈਸਟ ਦੇ ਵਿੱਚ ਹਾਲ ਕੀ ਹੋਇਆ। ਬਿਲਕੁਲ ਉਹੀ ਇਰਾਕ ਜਿਹਨੂੰ ਇਹ ਕਹਿੰਦੇ ਸੀ ਜੀ ਕਿ ਇਹ ਸਦਾਮ ਹੁਸੈਨ ਡਿਕਟੇਟਰਸ਼ਿਪ, ਔਰ ਦੂਜਾ ਤੇ ਇੱਕ ਪਾਸੇ ਈਰਾਨ ਦੇ ਖਿਲਾਫ ਜੰਗ ਸੀ। ਈਰਾਨ ਦੇ ਬਰਾਬਰ ਇੱਕ ਹੋਰ ਸ਼ੀਆ ਮੈਜੋਰਿਟੀ ਕੰਟਰੀ ਇਰਾਕ ਦੇ ਵਿੱਚ ਜਿਹੜੀ ਆ ਉਹ ਪੈਦਾ ਹੋਈ। ਅੱਜ ਇਰਾਕ ਦਾ ਜਿਹੜਾ ਹੈੱਡ ਹੈ ਉਹ ਸਭ ਤੋਂ ਪਹਿਲਾਂ ਸਲਾਹ ਲਈ ਤਹਿਰਾਨ 'ਚ ਜਾਂਦਾ। ਸੋ ਉਹ ਇਰਾਕ ਇਹਨਾਂ ਦੇ ਹੱਥੋਂ ਨਿਕਲਿਆ। ਮਿਡਲ ਈਸਟ ਅਸੀਂ ਇਹਨਾਂ ਦਾ ਸੀਰੀਆ ਪਾਲਿਸੀ ਦਾ ਕਲੈਪਸ ਦੇਖਿਆ, ਔਰ ਲੇਟਲੀ ਅਸੀਂ ਦੇਖਿਆ ਵੀ ਕਿਵੇਂ ਅੱਜ ਚਾਈਨਾ ਹੋਏ, ਰਸ਼ੀਆ ਹੋਏ, ਇਹ ਸਾਰਿਆਂ ਨੇ बढ़त ਬਣਾਈ ਹੈ ਮਿਡਲ ਈਸਟ ਦੇ ਵਿੱਚ, ਔਰ ਅਮਰੀਕਾ ਦੀ ਜਿਹੜੀ ਉੱਥੇ ਪ੍ਰੈਜ਼ੈਂਸ ਹੈ ਉਹ ਸਭ ਤੋਂ ਕਮਜ਼ੋਰ ਹੈ। ਸੋ ਇਹ ਮੈਂ ਇਸ ਲਈ ਕਿਹਾ ਕਿ ਭਾਈ ਆਪਣੀਆਂ ਅੱਖਾਂ ਦੇ ਸਾਹਮਣੇ ਡੋਨਲਡ ਰਮਸਫੈਲਡ ਨੇ ਹਸ਼ਰ ਦੇਖਿਆ ਅਫਗਾਨਿਸਤਾਨ ਨੀਤੀ ਦਾ ਵੀ ਔਰ ਇਰਾਕ ਨੀਤੀ ਦਾ ਵੀ। ਸੋ ਰੱਬ ਬਹੁਤ ਵਾਰ ਦਿਖਾ ਦਿੰਦਾ ਜਿਹੜਾ ਅਸੀਂ ਸਮਝਦੇ ਹਾਂ ਕਿ ਭਾਈ ਸਾਡੀ ਗੱਲ ਪੁੱਗ ਰਹੀ ਹੈ, ਅਸੀਂ ਮਨ ਆਈ ਕੀਤੀ। ਔਰ ਇਹਨਾਂ ਦੋਨੋਂ ਹੀ ਜੰਗਾਂ ਦੇ ਵਿੱਚ ਇੱਕ ਤਾਂ ਅਮਰੀਕਾ ਦੇ ਇੰਟਰਸਟ ਕਿਵੇਂ ਸਰਵਤਾ ਕੀ ਹੋਣੇ ਸੀ, ਕਿਵੇਂ ਡਿਕਲਾਈਨ ਹੋਏ, ਪਰ ਜੇ ਹਿਸਾਬ ਕਿਤਾਬ ਪੁੱਛਿਆ ਜਾਏ ਕਿ ਇਹਨਾਂ ਦੋਨਾਂ ਜੰਗਾਂ 'ਚ ਜਿਹੜੇ ਲੱਖਾਂ ਲੋਕ ਮਾਰੇ ਗਏ, ਜਿਹੜੇ ਕਰੋੜਾਂ ਲੋਕ ਅਦਰਵਾਈਜ਼ ਇਕਨੋਮਿਕਲੀ ਜਿਨ੍ਹਾਂ ਨੇ ਸਫਰ ਕੀਤਾ, ਉਹਨਾਂ ਦੇ ਲਈ ਕੌਣ ਜ਼ਿੰਮੇਵਾਰ ਹੈ? ਕਿਉਂਕਿ ਅਲਟੀਮੇਟਲੀ ਜ਼ਿੰਮੇਵਾਰੀ ਇਹਨਾਂ ਦੇ ਹੀ ਆ ਕੇ ਖਾਤੇ 'ਚ ਪੈਂਦੀ ਹੈ ਜਿਨ੍ਹਾਂ ਨੇ ਇਹ ਜੰਗਾਂ ਵਿੱਢੀਆਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।